अस्सलाम वालेकुम जी। साडा अगला सिलसिला सलातीन दिल्ली। बहुत सारे सुल्तान होए, कोई 400-500 साल च मुख्तलिफ मुसलमान खानदानां ने दिल्ली दे उत्ते हुकूमत कीती। असीं उहदे बारे च गल करांगे। उस तो पहले रिक्वेस्ट है, चैनल नूं सबसक्राइब करो, लाइक कमेंट करो, शेयर करो वीडियो नूं, ताकि साडे जिहड़े ने सुनन वाले ਉਹ ਵੱਧ ਸਕਣ। ਤੇ ਅਸੀਂ ਅੱਜ ਦੇ ਸਿਲਸਿਲੇ 'ਚ ਗੱਲ ਸਲਾਤੀਨ ਦਿਹਲੀ ਜਿਹੜੇ ਨੇ ਕਿੱਥੋਂ ਸ਼ੁਰੂ ਹੋਏ? ਇਹ ਸ਼ੁਰੂ ਹੋਏ ਮੁਹੰਮਦ ਗੌਰੀ ਜਿਹੜੇ ਨੇ ਉਹ ਆਏ ਤੇ ਉਹਨਾਂ ਨੇ ਦर्रा खैबर ਦੀ ਬਜਾਏ दर्रा गोमल ਨੂੰ ਇਸਤੇਮਾਲ ਕੀਤਾ। दर्रा गोमल ਨੂੰ ਇਸਤੇਮਾਲ ਕਰਦਿਆਂ ਹੋਇਆਂ 1157 ਦੇ ਵਿੱਚ ਇਹ ਬਰਸਗੀਰ 'ਚ ਦਾਖਲ ਹੋਏ, ਪੰਜਾਬ 'ਚ ਦਾਖਲ ਹੋਏ। ਮਲਤਾਨ ਤੇ ਉੱਚ ਸ਼ਰੀਫ ਦੇ ਵਿੱਚ ਕਰਾਮਤੀ ਹੁਕਮਰਾਨ ਸੀ ਖਫੀਫ, ਉਹਨੂੰ ਫੜਿਆ, ਉਹਨੂੰ ਕਤਲ ਕੀਤਾ। ਆਪਣੀ ਸਲਤਨਤ 'ਚ ਮੁਲਤਾਨ ਤੇ ਉੱਚ ਸ਼ਰੀਫ ਦਾਖਲ ਕਰ ਲਏ। ਉਸ ਤੋਂ ਬਾਅਦ 1179 ਦੇ ਵਿੱਚ ਪਿਸ਼ੌਰ ਜਿਹੜਾ ਹੈ ਉਹਨੂੰ ਆਪਣੀ ਸਲਤਨਤ ਦੇ ਤਹਿਤ ਕੀਤਾ। 1182 ਦੇ ਵਿੱਚ ਦੀਬਲ ਨੂੰ ਫਤਹ ਕੀਤਾ। ਇਹ ਵੀ ਮੁਸਲਮਾਨਾਂ ਦੇ ਇਲਾਕੇ ਸਨ, ਪਿਸ਼ਾਵਰ ਵੀ, ਦੀਬਲ। ਲਾਹੌਰ ਨੂੰ ਫਤਹ ਕੀਤਾ, ਗਾਲਾ ਨੂੰ ਫਤਹ ਕੀਤਾ। ਇਹਦੇ ਨਾਲ ਨਾਲ ਪੂਰੇ ਦਾ ਪੂਰਾ ਪੰਜਾਬ ਜਿਹੜਾ ਹੈ ਨਾ, ਉਹਦੇ ਹੁਕਮਰਾਨ ਗੋਰੀ ਬਣੇ। ਲਾਹੌਰ ਦੇ ਵਿੱਚ ਮਲਕ ਖੁਸਰੋ ਜਿਹੜਾ ਸੀ, ਉਹਦੀ ਹੁਕੂਮਤ ਸੀ, ਉਹਨੂੰ ਗ੍ਰਿਫਤਾਰ ਕੀਤਾ। ਇਹ ਗਜ਼ਨੀ ਦਾ ਮਲਕ ਸੀ, ਸੁਲਤਾਨ ਮਹਿਮੂਦ ਗਜ਼ਨਵੀ ਦੀ ਨਸਲ ਚੋਂ ਸੀ। ਉਹਨੂੰ ਗ੍ਰਿਫਤਾਰ ਕਰਕੇ ਸੁਲਤਾਨ ਸ਼ਹਾਬੁਦੀਨ ਗੋਰੀ ਨੇ ਇਹਨੂੰ ਭੇਜ ਦਿੱਤਾ ਜਾਰਜਿਸਤਾਨ, ਗੁਰਜਿਸਤਾਨ। ਉੱਥੇ ਉਹਦਾ ਭਰਾ ਸੀ ਗਿਆਜ਼ੁਦੀਨ ਗੋਰੀ, ਗਿਆਜ਼ੁਦੀਨ ਮੁਹੰਮਦ ਗੋਰੀ ਉਹਦਾ ਨਾਂ ਸੀ। ਉੱਥੇ ਭੇਜ ਦਿੱਤਾ। ਟੋਟਲ ਕੋਈ ਪੂਰਾ ਹਿਸਾਬ ਕਿਤਾਬ ਲਾ ਕੇ ਕਹਿੰਦੇ ਨੇ ਕਿ 35 ਗਜ਼ਨਵੀ ਖਾਨਦਾਨ ਦੇ ਜਿਹੜੇ ਨੇ ਲੋਕ ਸਨ, ਜਿਨ੍ਹਾਂ ਨੂੰ ਗੁਰਜਿਸਤਾਨ 'ਚ ਇਕੱਠਾ ਕੀਤਾ ਗਿਆ ਤੇ ਫਾਂਸੀ ਦੇ ਦਿੱਤੀ ਗਈ। ਤੇ ਗਜ਼ਨੀ ਖਾਨਦਾਨ ਜਿਹੜਾ ਹੈ ਉਹ ਦੁਨੀਆ ਤੋਂ ਨਾਮੋ ਨਿਸ਼ਾਨ ਮਿਟ ਗਿਆ। ਕੁਛ ਕਹਿੰਦੇ ਨੇ ਕਿ ਇਹ ਜਿਹੜਾ ਵੇ ਇੱਕ ਸ਼ਹਿਜ਼ਾਦਾ ਜਿਹੜਾ ਵੇ ਗਜ਼ਨੀ ਦਾ, ਉਹ ਸਲਜੂਕਾਂ ਦੇ ਕੋਲ ਰਿਹਾ। ਉਹਦੀ ਹਕੀਕਤ ਵਾ ਤੁਰਕ ਤਾਰੀਖ ਦੱਸਦੀ ਹੈ, ਮੁਸਲਮਾਨ ਤੁਰਕ ਤਾਰੀਖ, ਕਿ ਇੱਕ ਸ਼ਹਿਜ਼ਾਦਾ ਜਿਹੜਾ ਗਜ਼ਨੀਆਂ ਦਾ, ਉਹਨੇ ਸੁਲਤਾਨ ਜਿਹੜਾ ਸੀ ਖਰਾਸਾਨ ਦਾ, ਉਹਨੇ ਆਪਣੇ ਕੋਲ ਰੱਖਿਆ। ਕਹਿੰਦੇ ਨੇ ਉਹਦਾ ਦੋਤਰਾ ਸੀ। ਹੁਣ ਇਹਦੇ 'ਚ ਕਿੰਨੀ ਹਕੀਕਤ ਹੈ ਇਹਦੀ ਸਮਝੋ ਬਾਹਰ ਹੈ। ਅਸੀਂ ਅੱਗੇ ਗੱਲ ਕਰਨੇ ਆ। ਅੱਗੇ ਗੱਲ ਕਰਦੇ ਹੋਏ ਅਸੀਂ ਜਾਣਦੇ ਹਾਂ ਕਿ ਜੀ ਪ੍ਰਿਥਵੀ ਰਾਜ ਚੌਹਾਨ ਦਾ ਤੇ ਸੁਲਤਾਨ ਸ਼ਹਾਬੁਦੀਨ ਮੁਹੰਮਦ ਗੌਰੀ ਦਾ ਜਿਹੜਾ ਵੇ ਉਹ ਪਿੜ ਕਿਵੇਂ ਪਿਆ। ਕਹਿੰਦੇ ਨੇ ਕਿ ਜਦੋਂ ਗਜ਼ਨੀ ਆਏ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਨੇ ਇਸਲਾਮ ਦੀ ਤਬਲੀਗ ਕਰਨ ਵਾਲੇ ਲੋਕ, ਸ਼ਯੂਖ ਜਿਹੜੇ ਨੇ, ਸ਼ੇਖ ਜਿਹੜੇ ਨੇ, ਬਾਬੇ, ਉਹ ਹਿੰਦੁਸਤਾਨ 'ਚ ਆਏ। ਬਹੁਤੇ ਆ ਕੇ ਪੰਜਾਬ 'ਚ ਰਹੇ। ਲਾਹੌਰ ਦੇ ਵਿੱਚ ਉਸਮਾਨ ਬਿਨ ਅਲੀ ਹਜਵੇਰੀ, ਅਜਮੇਰ ਦੇ ਵਿੱਚ ਆਏ ख्वाजा ਮੀਨੁद्दीन ਚਿਸ਼ਤੀ ਰਹਿਮਤੁल्लाह अलैह ਆਏ। ਅੱਜ ਵੀ ਬਾਬੇ ਦੇ ਮੇਲੇ ਉਂਝ ਹੀ ਲੱਗਦੇ। ਕੋਈ ਹਿੰਦੂ, ਸਿੱਖ, ਮੁਸਲਮਾਨ ਦਾ ਉੱਥੇ ਹਿਸਾਬ ਨਹੀਂ। ਸਭ ਜਾਂਦੇ ਨੇ, ਖੁੱਲਾ ਲੰਗਰ ਖਾਂਦੇ ਨੇ, ਵੱਡੀਆਂ ਵੱਡੀਆਂ ਦੇਗਾਂ ਨੇ। ਲਓ ਜੀ, ख्वाजा ਮੀਨੁद्दीन ਚਿਸ਼ਤੀ ਨੇ ਜਦੋਂ ਉੱਥੇ ਜਾ ਕੇ ਆਪਣੇ ਦੀਨ, ਆਪਣੇ ਨਬੀ ਸੱਲੱਲਾਹੁ अलैहि वसल्लम ਦੇ ਦੀਨ ਦੀ ਤਬਲੀਗ ਸ਼ੁਰੂ ਕੀਤੀ। ਹਿੰਦੂਆਂ ਨੂੰ ਬੜੀ ਤਕਲੀਫ ਹੋਈ। ਲਓ ਜੀ, ਅੱਜ 100 ਹਿੰਦੂ ਮੁਸਲਮਾਨ ਹੋ ਗਿਆ, 70 ਹਿੰਦੂ ਮੁਸਲਮਾਨ ਹੋ ਗਏ, 200 ਹੋ ਗਿਆ, 500 ਹੋ ਗਿਆ, 1000 ਹੋ ਗਿਆ। बड़े बड़े मुसलमान होना शुरू हो गए। तो जसूसा ने जाके जसूसी दी पृथ्वीराज चौहान जी अजमेर दे विच बाबा आके बैठ हिंदुआं नूं मुसलमान करी जा रहा। जे कल नूं ऐ ना होए सानूं कोई हिंदू लभे ही ना, असीं आपे ही रह जाइए। उन्हें कहा, उन्हें अपने भेजिया करिंदियां नूं, उन्हें कहा जाओ जाके जिहड़ा ना बाबे नूं उत्थों दड़ा दो। बाबे दी लो ते रब नाल, बाबे दी डायरैक्ट लैन रब नाल मिली सी। बाबे ने उन्होंने कोई घा ही नहीं पाया। जो घा ना पाया, एक बारी आए, 2 बारी आए, कहते हैं कि 3-4 बारी आए। अक के पृथ्वीराज चौहान जिहड़ा है वो आप आया बाबे को। बाबे ने तड़ी छड़ी लाई। बाबे ने इंज वेख्या, अक चुक के बाबे ने कहा तू गया। वो हस पिया, अगों कहंदा मैं कित्थों गया, मैं इत्थे ही हाँ।
जाना तो तू है। मैं कहा मैं नहीं जाना, तू जाना। गल मुकालमा खत्म होया, गलबात खत्म हुई। उधर जी शाबुद्दीन मोहम्मद गोरी ਜਿਹੜਾ ਵੇ ਅਫਗਾਨਿਸਤਾਨ ਦੇ ਵਿੱਚ ਗਜ਼ਨੀ ਚ ਬੈਠ ਸੁੱਤਾ ਸੀ, ਉਹਨੂੰ ਖਾਬ ਆਈ ਕਹਿੰਦੇ ਨੇ। ਖਾਬ ਦੇ ਵਿੱਚ ਬਾਬਾ ਆਇਆ, ਉਹਨੇ ਕਿਹਾ ਆ ਜਾ ਉਹਨੇ ਗੱਲ ਹੀ ਨਾ ਗੋਰੀ। ਅਗਲੇ ਦਿਨ ਸੁੱਤਾ ਫਿਰ ਖਾਬ ਆਈ। ਕਹਿੰਦੇ ਨੇ ਕਿ 15 ਕੇ 20 ਵਾਰੀ ਉਹਨੂੰ ਖਾਬ ਆਂਦੀ ਰਹੀ। ਉਹਨੇ ਆਪਣੇ ਮੁਸਾਹਿਬਾਂ ਨੂੰ ਇਕੱਠਾ ਕੀਤਾ, ਆਪਣੇ ਜਿਹੜੇ ਸੀ ਸਿਆਣੇ ਉਹਨਾਂ ਨੂੰ ਇਕੱਠਿਆਂ ਕੀਤਾ, ਇਕੱਠਿਆਂ ਕਰਕੇ ਉਹਨਾਂ ਕੋਲੋਂ ਸਲਾਹ ਮਸ਼ਵਰਾ ਲਿਆ। ਸਲਾਹ ਮਸ਼ਵਰਾ ਲੈ ਕੇ ਉਹਨੇ ਕਿਹਾ ਹੁਣ ਦੱਸੋ ਕੀ ਕਰੀਏ, ਇਹ ਬਾਬਾ ਵੇਖੋ ਜਾ ਕੇ ਵੇਖੋ ਉੱਥੇ ਹੈ ਵੀ ਇਹ ਕਿ ਨਹੀਂ। ਉਹਨਾਂ ਨੇ ਕਿਹਾ ਉਹ ਤੂੰ ਛੱਡ, ਤੈਨੂੰ ਹਿੰਦੁਸਤਾਨ ਤੇ ਹਮਲੇ ਦਾ ਹੁਕਮ ਮਿਲ ਗਿਆ, ਤੂੰ ਹਿੰਦੁਸਤਾਨ ਜਾ। ਉਹ ਜੀ ਜਿੰਨੀ ਕੁ ਫੌਜ ਹੈਗੀ ਸੀ ਉਹਨੇ ਇੱਧਰ ਵੇਖਿਆ ਉੱਧਰ ਵੇਖਿਆ ਸਾਰੀ, ਉਹਨੇ ਕਿਹਾ ਚਲੋ ਚਲੀਏ ਹਿੰਦੁਸਤਾਨ। ਆ ਗਿਆ ਜੀ। ਆ ਕੇ ਤੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਪਹਿਲੀ ਜੰਗ ਹੋਈ। ਹਾਰ ਬੜਾ ਬਦਦਿਲ ਹੋਇਆ। ਬਦਦਿਲ ਇੰਨਾ ਕੁ ਹੋਇਆ ਕਿ ਆਪਣਿਆਂ ਜਰਨੈਲਾਂ ਤੱਕ ਨਾਲ ਗੱਲ, ਉਹਨਾਂ ਨਾਲ ਗੱਲ ਨਹੀਂ ਕੀਤੀ, ਕਿਸੇ ਨਾਲ ਗੱਲ ਨਹੀਂ ਕੀਤੀ ਪੂਰਾ 1 ਸਾਲ। ਫਿਰ ਸਾਰਿਆਂ ਨੂੰ ਇਕੱਠਿਆਂ ਕੀਤਾ, ਜਰਨੈਲਾਂ ਨੂੰ ਉਹਨੇ ਸਜ਼ਾਵਾਂ ਵੀ ਦਿੱਤੀਆਂ ਸਾਲ ਦੇ ਵਿੱਚ। ਫਿਰ ਇਕੱਠਿਆਂ ਕੀਤਾ, ਕਹਿੰਦਾ ਚਲੋ ਸਾਰੇ ਇਕੱਠੇ ਚੱਲੀਏ। ਮੈਂ ਕਿਹਾ ਕਿੱਥੇ ਬੜੇ ਸਰੀਰ, 1,20,000 ਫੌਜ ਦਾ ਲਸ਼ਕਰ ਲੈ ਗਿਆ। ਅੱਗੇ ਜਿਹੜਾ ਕਹਿੰਦੇ ਨੇ ਕੋਈ ਕਹਿੰਦਾ 2.5 ਲੱਖ ਸੀ ਪ੍ਰਿਥਵੀ ਰਾਜ ਚੌਹਾਨ ਦੀ ਫੌਜ, ਕੋਈ ਕਹਿੰਦਾ 3 ਲੱਖ ਸੀ। ਪੂਰੇ ਹਿੰਦੁਸਤਾਨ ਚੋਂ ਜਿੰਨੇ ਹਿੰਦੂ ਰਾਜੇ ਮਹਾਰਾਜੇ ਸਨ ਸਾਰਿਆਂ ਨੂੰ ਇਕੱਠਿਆਂ, ਸਭ ਨੂੰ ਇਕੱਠਿਆਂ ਕਰਕੇ ਫੌਜ ਤਿਆਰ ਕੀਤੀ ਗਈ, ਮੁਕਾਬਲਾ ਕਰਨਾ ਸ਼ਾਬੁਦੀਨ ਗੋਰੀ ਦਾ। ਸ਼ਾਬੁਦੀਨ ਗੋਰੀ ਨੇ ਬਹੁਤ ਜੰਗ ਹੁੰਦੀ ਰਹੀ, ਕਤਲੋ ਗਾਰਤ ਹੁੰਦੀ ਰਹੀ, ਲਾਸ਼ਾਂ ਡਿੱਗਦੀਆਂ ਰਹੀਆਂ। ਫਤਹ ਨਸੀਬ ਹੋਈ ਸ਼ਾਬੁਦੀਨ ਗੋਰੀ ਨੂੰ। ਸ਼ਾਬੁਦੀਨ ਗੋਰੀ ਨੂੰ ਫਤਹ ਹੋਈ, ਉਹਨੇ ਬੰਦੇ ਭੇਜੇ। ਉਹਨੇ ਕਿਹਾ ਇੱਧਰ ਆਓ ਘੋੜੇ ਚ, ਕਿੱਧਰ ਨੂੰ ਪ੍ਰਿਥਵੀ ਰਾਜ ਗਿਆ, ਲੱਭ ਕੇ ਲਿਆਓ। ਪ੍ਰਿਥਵੀ ਰਾਜ ਦੇ ਕਤਲ ਹੋ ਗਿਆ ਤੇ ਹਿੰਦੁਸਤਾਨ ਦੇ ਉੱਤੇ ਸੁਲਤਾਨ ਸ਼ਹਾਬੁਦੀਨ ਗੋਰੀ ਦਾ ਰਾਜ ਹੋ ਗਿਆ। ਇਹ ਸੀ ਨਤੀਜਾ ਪ੍ਰਿਥਵੀ ਰਾਜ ਚੌਹਾਨ ਦਾ ਬਾਬਿਆਂ ਨਾਲ ਪੰਗੇ ਲੈਣ ਦਾ। ਤੇ ਬਾਬਾ ਵੀ ਕਿਹੜਾ, ਅਜਮੇਰ ਸ਼ਰੀਫ। ਹਾਂਜੀ, ਇਸ ਲਈ ਕਹਿੰਦੇ ਨੇ ਨਾ ਛੇੜ ਮਲੰਗਾ ਨੂੰ, ਜਿਹਦੇ ਪੈਣਗੇ ਡੰਗਾ ਨੂੰ। ਇੱਥੇ ਮਲੰਗ ਨੂੰ ਛੇੜਿਆ ਤਾਂ ਇਸ ਤਰ੍ਹਾਂ ਜਿਹੜਾ ਹੈ ਗੋਰੀ ਖਾਨਦਾਨ ਜਿਹੜਾ ਹੈ ਉਹਨੇ ਹਕੂਮਤ ਕੀਤੀ 1173 ਤੋਂ 1192 ਤੱਕ ਦਿੱਲੀ ਤੇ ਹਿੰਦੁਸਤਾਨ ਤੇ ਲੰਘ ਕੇ ਗਏ ਮੇਰੇ ਪੰਜਾਬ ਤੋਂ, ਤੇ ਉੱਥੇ ਵੀ ਪਹਿਲੇ ਹਕੂਮਤ ਕੀਤੀ। 1192 ਤੱਕ ਹੁਕਮਰਾਨ ਰਹੇ, ਨਾਕਾਬਲੇ ਸ਼ਿਕਸਤ। ਇਹ ਸੀ ਜੀ ਪਹਿਲੇ ਸਲਾਤੀਨ, ਪਹਿਲਾ ਸੁਲਤਾਨ ਤੇ ਜ਼ਮਾਨਾ ਸੀ ख्वाजा ਮੀਨੂਦੀਨ ਚਿਸ਼ਤੀ ਰਹਿਮਤੁल्लाह। ਅਗਲੇ ਸਿਲਸਿਲੇ ਨਾਲ ਤੁਹਾਡੀ ਖਿਦਮਤ ਚ ਫੇਰ ਹਾਜ਼ਰ ਹੋਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਦੇ ਪਿੱਛੇ ਪਵੋ, ਵੇਖੋ ਇਹਨਾਂ ਨੂੰ, ਲਾਈਕ ਕਰੋ, ਕਮੈਂਟ ਕਰੋ ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋਵੇ। ਰੱਬ